ਵਿਆਹ ਦਾ ਜਿਹੜਾ ਸ਼ਾਦੀ ਦਾ ਵਿਆਹ ਦਾ ਟਾਈਮ ਹੁੰਦਾ ਹੈ, ਇਹ ਜ਼ਿੰਦਗੀ ਦੇ ਵਿੱਚ ਇੱਕ ਐਸਾ ਮੋੜ ਹੁੰਦਾ ਹੈ ਕਿ ਲਾਈਫ ਚੇਂਜ ਹੋ ਜਾਂਦੀ, ਬਿਲਕੁਲ ਜ਼ਿੰਦਗੀ 'ਚ ਬਦਲਾਅ ਆਉਂਦਾ। ਸੋਚ ਸਮਝ ਕੇ ਬੜੇ ਤਹੱਮਲ ਦੇ ਨਾਲ ਬੱਚਿਆਂ ਨੂੰ ਔਰ ਵਾਲਿदैन ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਕਿਤੇ ਵਾਲਿदैन ਵਾਸਤੇ ਇਹ ਗੱਲ ਹੈ ਕਿ ਕਿਤੇ ਸਾਡੇ ਕੋਲੋਂ ਕੋਈ ਐਸਾ ਫੈਸਲਾ ਨਾ ਹੋ ਜੇ ਕਿ ਅਸੀਂ ਜ਼ਬਰਦਸਤੀ ਆਪਣੀ ਬੱਚੀ ਤੇ ਜਾਂ ਬੱਚੇ ਤੇ ਮੁਸੱਲਤ ਤੇ ਕਰ ਦਈਏ, ਉਹ ਮੰਨ ਵੀ ਲੈਣਗੇ। ਲੇਕਿਨ ਆਉਣ ਵਾਲੇ ਵਕਤ ਦੇ ਵਿੱਚ 2 4 5 ਸਾਲਾਂ ਦੇ ਵਿੱਚ ਇਹ ਪਰੇਸ਼ਾਨੀ ਦਾ ਸਬਬ ਨਾ ਬਣ ਜੇ। ਬਿਲਕੁਲ ਮਤਲਬ ਬੱਚੀ ਏ, ਉਹਦੀ ਰਾਏ ਨਹੀਂ ਲਈ ਕਿ ਪੁੱਤਰ ਤੇਰਾ ਕਿੱਥੇ ਦਿਲ ਕਰਦਾ, ਜਾਂ ਮਤਲਬ ਇੱਥੇ ਕਰਨ ਲੱਗੇ ਆ। ਹਾਂ, ਵਾਲਿदैन ਫੈਸਲਾ ਗਲਤ ਨਹੀਂ ਕਰਦੇ। ਮੈਂ ਇਸ ਗੱਲ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਆਪਣੇ ਵੇਖਣ ਵਾਲਿਆਂ ਨਾਲ ਸ਼ੇਅਰ ਕਰਨਾ ਕਿ ਮਾਪੇ ਵਾਲਿदैन ਜਿਹੜੇ ਤੁਹਾਡੇ ਪੇਰੈਂਟਸ ਨੇ, ਉਹ ਆਪਣੀ ਔਲਾਦ ਵਾਸਤੇ ਕਦੀ ਵੀ ਗਲਤ ਨਹੀਂ ਸੋਚਦੇ। ਬਿਲਕੁਲ। ਲੇਕਿਨ ਸਮ ਟਾਈਮ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਤੁਹਾਡੀ ਰਾਏ ਅੰਦਰ ਔਰ ਤੁਹਾਡੀ ਔਲਾਦ ਦੀ ਰਾਏ ਅੰਦਰ ਇਹ ਮਤਲਬ ਕਿ ਇਖਤਲਾਫ ਹੋ ਜਾਂਦਾ। ਬੱਚੀ ਨਹੀਂ ਚਾਹੁੰਦੀ ਕਿ ਫਲਾਂ ਜਗ੍ਹਾ ਮੇਰਾ ਰਿਸ਼ਤਾ ਹੋਏ, ਜਾਂ ਬੱਚਾ ਨਹੀਂ ਚਾਹੁੰਦਾ ਕਿ ਮੈਂ ਫਲਾਂ ਜਗ੍ਹਾ ਰਿਸ਼ਤਾ ਕਰਾਉਂ। ਬੱਚਿਆਂ ਦੀ ਰਾਏ ਲੈਣਾ, ਸ਼ਾਦੀ ਤੋਂ ਪਹਿਲਾਂ ਬੱਚਿਆਂ ਦੀ ਰਾਏ ਲੈਣਾ ਵਾਲਿदैन ਵਾਸਤੇ ਫਰਜ਼ ਹੈ ਕਿ ਬੱਚਿਆਂ ਦੀ ਰਾਏ ਲੈਣ ਕਿ ਪੁੱਤਰ ਅਸੀਂ ਫਲਾਂ ਜਗ੍ਹਾ ਕਰਨ ਲੱਗੇ ਹਾਂ, ਤੂੰ ਇਸ ਗੱਲ ਤੇ ਰਾਜ਼ੀ ਹੈ? ਧੀ ਰਾਣੀ ਅਸੀਂ ਫਲਾਂ ਜਗ੍ਹਾ ਕਰਨ ਲੱਗੇ ਹਾਂ, ਉੱਥੇ ਤੂੰ ਧੀ ਰਾਣੀ ਰਾਜ਼ੀ ਹੈ? ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਵਾਸਤੇ ਨਮੂਨਾ ਹਯਾਤ ਨੇ। ਬਿਲਕੁਲ। ਉਹਨਾਂ ਦੀ ਜ਼ਿੰਦਗੀ ਸਾਡੇ ਵਾਸਤੇ ਮਸ਼ਾਲੇ ਰਾਹ ਹੈ। ਬਿਲਕੁਲ। ਅੰਮਾ ਜੀ ਹਦੀਜਾ ਰਜ਼ੀ ਅੱਲਾਹ ਤਾਲਾ ਅਨਹਾ ਸਲਾਮੁल्लाह अलैहा, ਉਹਨਾਂ ਨੇ ਸ਼ਾਦੀ ਦਾ ਪੈਗਾਮ ਭਜਵਾਇਆ ਸੀ ਪਾਕ ਪੈਗੰਬਰ अलैहिस्सलाम। ਉਠਾਓ ਰਵਾਇਤ ਦੀਆਂ ਕਿਤਾਬਾਂ, ਹਦੀਸ ਦੀਆਂ ਕਿਤਾਬਾਂ, ਤੁਹਾਨੂੰ ਪਤਾ ਲੱਗ ਜਾਏਗਾ ਕਿ ਸ਼ਾਦੀ ਦਾ ਪੈਗਾਮ ਭਜਵਾਇਆ ਆਪਣੇ ਪਸੰਦੀਦਾ ਸ਼ਖਸ ਨੂੰ। ਸੋ ਤੁਸੀਂ ਅਗਰ ਲਵ ਮੈਰਿਜ ਵੀ ਕਰਦੇ ਹੋ, ਲੜਕੀ ਏ ਜਾਂ ਲੜਕਾ ਏ, ਉਹ ਆਪਣੇ ਵਾਲਿदैन ਦੇ ਨਾਲ, ਦਾਦੀ ਦਾਦਾ ਦੇ ਨਾਲ, ਆਪਣੇ ਵੱਡੇ ਭੈਣਾਂ ਭਰਾਵਾਂ ਦੇ ਨਾਲ ਗੱਲ ਸ਼ੇਅਰ ਕਰੋ ਕਿ ਫਲਾਂ ਜਗ੍ਹਾ ਸਾਡਾ ਇਰਾਦਾ ਏ। ਫਿਰ ਉਹ ਆਪਣੀ ਫਰਾਸਤ ਦੇ ਮੁਤਾਬਕ, ਆਪਣੀ ਅਕਲ ਸ਼ੌਰ ਫਹਿਮ ਦੇ ਮੁਤਾਬਕ ਉਹ ਵੇਖਣਗੇ ਕਿ ਚਲੋ ਤੁਹਾਨੂੰ ਤੇ ਉਹ ਲੜਕੀ ਪਸੰਦ ਏ ਜਾਂ ਉਹ ਲੜਕਾ ਪਸੰਦ ਏ, ਕਿਆ ਉਹ ਤੇਰੇ ਕਾਬਲ ਹੈ ਵੀ ਹੈ ਕਿ ਨਹੀਂ, ਤੂੰ ਉਹਦੇ ਕਾਬਲ ਹੈ ਵੀ ਹੈ ਕਿ ਨਹੀਂ। ਵੱਡੇ ਇਹ ਚੀਜ਼ਾਂ ਨੂੰ ਬੜੀ ਬਰੀਕੀ ਦੇ ਨਾਲ ਵੇਖਦੇ ਨੇ, ਸੋਚਦੇ ਨੇ। ਤੁਸੀਂ ਆਪਣੀ ਰਾਏ ਜ਼ਰੂਰ ਦੇਵੋ। ਇੱਥੇ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ। ਇੱਕ ਕੁੜੀ ਦਾ ਤੇ ਮੁੰਡੇ ਦਾ ਆਪਸ ਦੇ ਵਿੱਚ ਚੱਕਰ ਚੱਲ ਗਿਆ ਤੇ ਕੁੜੀ ਮੁੰਡਾ ਰਾਜ਼ੀ ਸਨ, ਲੇਕਿਨ ਘਰ ਦੇ ਦੋਵਾਂ ਦੇ ਰਾਜ਼ੀ ਨਹੀਂ ਸਨ। ਕੁੜੀ ਮੁੰਡੇ ਨੂੰ ਆਖਣ ਲੱਗੀ ਕਿ ਤੂੰ ਇੰਜ ਕਰ, ਮੈਨੂੰ ਕੱਢ ਕੇ ਲੈ ਜਾ, ਨਸ ਚੱਲੀਏ। ਮੁੰਡਾ ਆਖਣ ਲੱਗਾ ਮੇਰੇ ਕੋਲ ਸ਼ਾਦੀ ਵੀ ਕੋਈ ਵੀ ਨਹੀਂ ਤੇ ਤੈਨੂੰ ਮੈਂ ਕਿਵੇਂ ਨਸਾ ਕੇ ਲਾਈਆਂ। ਕੁੜੀ ਆਖਣ ਲੱਗੀ ਕਿ ਇਸ ਤਰ੍ਹਾਂ ਕਰਨੇ ਆ, ਮੇਰੇ ਘਰ ਕੁਝ ਜ਼ੇਵਰ ਹੈ, ਅੰਮਾ ਦਾ, ਦਾਦੀ ਦਾ, ਉਹ ਸਾਡੇ ਘਰ ਜ਼ੇਵਰ ਹੈ, ਮੈਂ ਉਹ ਜ਼ੇਵਰ ਦੀ ਪੋਟਲੀ ਬਣ ਲਵਾਂ ਦੀ, ਤੇ ਸਾਡੇ ਘਰ ਘੋੜੀ ਵੀ ਹੈ। ਠੀਕ ਹੈ। ਉਸ ਘੋੜੀ ਦੇ ਉੱਤੇ ਬਵਾਂ ਦੇ, ਤੂੰ ਰਾਤੀ ਐਸਕ ਟਾਈਮ ਦੇ ਨਾਲ ਆਵੀਂ ਤੇ ਅਸੀਂ ਦੋਵੇਂ ਨਿਕਲ ਚੱਲਾਂਗੇ। ਪਿਆਰ ਅੰਨਾ ਹੁੰਦਾ। ਉਹ ਇਸ਼ਕ ਦੇ ਵਿੱਚ ਕੁੜੀ ਵੀ ਅੰਨੀ ਹੋ ਗਈ, ਮੁੰਡਾ ਵੀ ਅੰਨਾ ਹੋ ਗਿਆ। ਉਹਨਾਂ ਦੋਵਾਂ ਨੇ ਘਰੋਂ ਨਸਣ ਦਾ ਫੈਸਲਾ ਕਰ ਲਿਆ। ਜਦੋਂ ਉਹ ਘੋੜੀ ਦੇ ਉੱਤੇ ਬੈਠੇ ਨੇ, ਕੁੜੀ ਨੇ ਉਹ ਸਮਾਨ ਮਤਲਬ ਕਿ ਜ਼ੇਵਰ ਦੀ ਪੋਟਲੀ ਬਣ ਲਈ, ਉਹ ਵੀ ਫੜ ਲਈ। ਕੁੜੀ ਪਿੱਛੇ ਬਹਿ ਗਈ, ਮੁੰਡਾ ਘੋੜੀ ਤੇ ਅਗਲੇ ਪਾਸੇ ਬਹਿ ਗਿਆ। ਤੇ ਦੋਵੇਂ ਜਦੋਂ ਹਵੇਲੀ ਚੋਂ ਨਿਕਲੇ ਨੇ ਨਾ, ਤੇ ਘਰ ਤੋਂ ਥੋੜੀ ਦੂਰ ਹੀ ਇੱਕ ਨਦੀ ਸੀ। ਉਸ ਨਦੀ ਦੇ ਵਿੱਚੋਂ ਗੁਜ਼ਰਨ ਲੱਗੇ ਤੇ ਘੋੜੀ ਪਾਣੀ 'ਚ ਬਹਿ ਗਈ। ਮੁੰਡਾ ਆਖਣ ਲੱਗਾ ਵੇਖੋ ਚਿੱਕੜ ਦੇ ਵਿੱਚ ਘੋੜੀ ਬਹਿ ਗਈ ਹੈ ਤੇ ਕੱਪੜੇ ਛੱਪੜੇ ਵੀ ਖਰਾਬ ਹੋ ਗਏ ਨੇ। ਚਲੋ ਆਪ ਹੀ ਦੋਵੇਂ ਉਸ ਚਿੱਕੜ ਦੇ ਵਿੱਚ ਉਤਰੇ, ਨਦੀ ਦੇ ਵਿੱਚ ਉਤਰੇ, ਘੋੜੀ ਨੂੰ ਖਿੱਚਿਆ, ਨਦੀ ਤੋਂ ਪਾਰ ਹੋਏ ਨਾ ਤੇ ਉਹਨੇ ਆਖਿਆ ਵੇਖੋ ਇਹ ਕੀ ਕਰਦੀ ਹੈ ਵੀ ਘੋੜੀ, ਹੈਂ ਇਹਨੇ ਕੀ ਕੀਤਾ, ਪਾਣੀ ਦੇ ਵਿੱਚ ਬਹਿ ਗਈ। ਤੇ ਕੁੜੀ ਆਖਣ ਲੱਗੀ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ, ਇਹ ਸਾਡੇ ਕੋਲ ਬੜੀ ਪੁਰਾਣੀ ਨਸਲ ਹੈ, ਇਹਦੀ ਮਾਂ ਵੀ ਇੰਜੀ ਕਰਦੀ ਹੁੰਦੀ ਸੀ। ਤੇ ਮੁੰਡੇ ਨੇ ਉਹ ਜ਼ੇਵਰ ਵਾਲੀ ਪੋਟਲੀ ਕੁੜੀ ਨੂੰ ਦੇ ਕੇ ਨਾ ਆਪਣੀ ਗਰਲਫ੍ਰੈਂਡ ਨੂੰ ਤੇ ਦੇ ਕੇ ਤੇ ਆਖਣ ਲੱਗਾ ਤੂੰ ਵਾਪਸ ਘਰ ਚਲੀ ਜਾ। ਤੇ ਆਖਣ ਲੱਗੀ ਕਿਉਂ, ਮੈਂ ਤੇਰੇ ਨਾਲ ਨੱਸ ਕੇ ਆਈ ਤੇ ਅਗਾਂਹ ਨਹੀਂ ਜਾਣਾ। ਹੋ ਸਕਿਆ ਨਹੀਂ, ਇਸ ਵਾਸਤੇ ਕਿ ਤੂੰ ਇਹ ਗੱਲ ਆਖੀ ਹੈ ਕਿ ਇਹਦੀ ਮਾਂ ਵੀ ਇੰਜ ਹੀ ਕਰਦੀ ਹੁੰਦੀ ਸੀ। ਅੱਗੋਂ ਸਾਨੂੰ ਅੱਲਾ ਨੇ ਧੀ ਦਿੱਤੀ, ਜਿਵੇਂ ਤੂੰ ਮੇਰੇ ਨਾਲ ਨਿਕਲ ਆਈ ਹੈ, ਕੱਲ ਨੂੰ ਮੈਂ ਕਿਵੇਂ ਗਵਾਰਾ ਕਰਾਂਗਾ ਮੇਰੀ ਧੀ ਕਿਸੇ ਨਾਲ ਨਿਕਲ ਜਾਏ। ਕਿਉਂਕਿ ਮੀਆਂ ਸਾਹਿਬ ਫਰਮਾਇਆ ਕਿ ਵੱਲ ਤੁਮੇ ਦੀ ਕੌੜੀ ਹੁੰਦੀ, ਅਸਰ ਹੁੰਦਾ ਵਿੱਚ ਬੀਆਂ, ਜਿਹੜੇ ਕੰਮ ਮਾਵਾਂ ਕਰਦੀਆਂ ਉਹ ਹੀ ਕਰਦੀਆਂ ਧੀਆਂ। ਬਿਲਕੁਲ। ਨਸਲ ਦਾ ਫਰਕ ਹੈ।
ਗੱਲ ਨਸਲਾਂ ਤੇ ਮੁੱਕਦੀ ਏ, ਜਿਨਸਾਂ ਤੇ ਮੁੱਕਦੀ ਏ। ਉਹਨੇ ਆਖਿਆ ਜੇ ਤੁਹਾਡੀ ਘੋੜੀ ਨਸਲ ਦਰ ਨਸਲ ਤੁਸੀਂ ਦੱਸੀਏ ਕਿ ਸਾਡੇ ਕੋਲ ਇਹਦੀ ਮਾਂ ਵੀ ਇੰਜ ਕਰਦੀ ਹੁੰਦੀ ਸੀ, ਤੇ ਤੂੰ ਅੱਗੋਂ ਜਿਹੜੀ ਬੇਟੀ ਪੈਦਾ ਕਰੇਂਗੀ ਉਹ ਵੀ ਅਗਰ ਇੰਜ ਕਰੇਗੀ, ਤੂੰ ਵਾਪਸ ਘਰ ਚਲੀ ਜਾ। ਕਹਿਣ ਦਾ ਮਕਸਦ ਇਹ ਵੇ ਕਿ ਵੇਖੋ ਜਿੱਥੇ ਰਿਸ਼ਤਾ ਕਰਨ ਲੱਗੇ ਹੋ ਉਹ ਨਸਲ ਕਿਹੜੀ। ਰਿਸ਼ਤਾ ਕਰਨ ਲੱਗਿਆਂ ਪੁੱਛ ਪੜਤਾਲ ਛਾਣਬੀਨ ਕਰਨਾ, ਉਹਨਾਂ ਦਾ ਸ਼ਜਰਾ ਨਸਬ ਵੇਖਣਾ, ਬੱਚੀ ਕਿੱਥੋਂ ਦੀ ਹੈ, ਬੱਚੀ ਦੀ ਮਾਂ ਕਿੱਥੋਂ ਦੀ, ਉਹਦੀ ਮਾਂ ਪੇਕੇ ਕਿਹੜੀ ਜਗ੍ਹਾ ਨੇ, ਅੱਗੋਂ ਉਹਨਾਂ ਦਾ ਕਿੱਥੇ। ਯਾਨੀ ਕਿ ਤੁਸੀਂ ਇੱਕ ਰਿਸ਼ਤਾ ਜੋੜਨਾ, ਸ਼ਾਦੀ ਜਦੋਂ ਹੁੰਦੀ ਹੈ ਦੋ ਮੀਆਂ ਬੀਵੀ ਨਹੀਂ ਮਿਲਦੇ, ਦੋ ਮਰਦ ਔਰਤ ਨਹੀਂ ਮਿਲਦੇ, ਦੋ ਖਾਨਦਾਨ ਮਿਲਦੇ ਨੇ। ਜਦੋਂ ਦੋ ਖਾਨਦਾਨ ਮਿਲਨੇ ਨੇ, ਜੇ ਖੁਦਾ ਨਹਾਸਤਾ ਕੱਲ ਨੂੰ ਨੋਈਅਤ ਨੋਬਤ ਤਲਾਕ ਤੱਕ ਆਈ, ਅੱਲਾ ਨਾ ਕਰੇ, ਤੇ ਫਿਰ ਦੋ ਘਰ ਨਹੀਂ ਉਜੜਨੇ, ਦੋ ਖਾਨਦਾਨ ਉਜੜਨੇ। ਬਿਲਕੁਲ। ਅੱਲਾਹ ਪਾਕ ਦੀ ਜ਼ਾਤ ਨੂੰ ਹਲਾਲ ਚੀਜ਼ਾਂ ਦੇ ਵਿੱਚੋਂ ਸਭ ਤੋਂ ਜਿਹੜੀ ਨਾਪਸੰਦ ਚੀਜ਼ ਹੈ ਹਲਾਲ ਚੀਜ਼ਾਂ ਦੇ ਵਿੱਚੋਂ, ਉਹ ਤਲਾਕ ਹੈ। ਵੱਡਾ ਸ਼ੈਤਾਨ ਅਬਲੀਸ ਜਿਹੜਾ ਹਰ ਜਗ੍ਹਾ ਉਹ ਮੌਜੂਦ ਨਹੀਂ ਹੁੰਦਾ, ਅੱਗੋਂ ਉਹਦੇ ਚੇਲੇ ਵਰਕ ਕਰਦੇ ਹੁੰਦੇ ਨੇ। ਵੱਡਾ ਅਬਲੀਸ ਜਿਹੜਾ ਸ਼ੈਤਾਨ, ਉਹ ਆਪਣਾ ਤਖਤ ਲਾ ਕੇ ਬਹਿੰਦਾ, ਅੱਗੋਂ ਉਹਦੇ ਸ਼ੈਤਾਨ ਚੇਲੇ ਜਿਹੜੇ ਵਰਕਰ ਨੇ ਉਹਦੇ, ਉਹ ਵੱਡੇ ਅਬਲੀਸ ਨੂੰ ਰਿਪੋਰਟਾਂ ਦਿੰਦੇ ਨੇ। ਇੱਕ ਦਿਨ ਰਿਪੋਰਟ ਦੇਣ ਵਾਸਤੇ ਸਾਰੇ ਚੇਲੇ ਇਕੱਠੇ ਹੋਏ। ਸ਼ੈਤਾਨ ਨੇ ਪੁੱਛਿਆ ਤੂੰ ਕੀ ਕਰਕੇ ਆਇਆ? ਉਹਨੇ ਆਖਿਆ ਮੈਂ ਫਲਾਂ ਜਗ੍ਹਾ ਸ਼ਰਾਬ ਪਿਆ ਕੇ ਆਇਆ। ਉਹਨੇ ਆਖਿਆ ਬੜਾ ਚੰਗਾ ਕੰਮ ਕੀਤਾ ਜੀ, ਬਹੁਤ ਅੱਛਾ ਕੰਮ ਹੈ, ਲੇਕਿਨ ਐਡਾ ਕੋਈ ਮਜ਼ੇਦਾਰ ਕੰਮ ਨਹੀਂ। ਇੱਕ ਹੋਰ ਆਇਆ ਉਹਦਾ ਚੇਲਾ, ਉਹਨੇ ਪੁੱਛਿਆ ਤੂੰ ਕੀ ਕੀਤਾ? ਉਹਨੇ ਆਖਿਆ ਭੈਣਾਂ ਭਰਾਵਾਂ ਨੂੰ ਲੜਾਇਆ। ਉਹਨੇ ਆਖਿਆ ਬੜਾ ਚੰਗਾ ਕੰਮ ਕੀਤਾ ਜੀ, ਲੇਕਿਨ ਕੋਈ ਮਜ਼ਾ ਨਹੀਂ ਆਇਆ। ਇੱਕ ਆਇਆ, ਉਹਨੇ ਆਖਿਆ ਤੂੰ ਕੀ ਕੀਤਾ? ਉਹਨੇ ਆਖਿਆ ਚੋਰੀ ਡਕੈਤੀ ਕਰਾਈ। ਉਹਨੇ ਆਖਿਆ ਚੰਗਾ ਕੰਮ ਕੀਤਾ, ਪਰ ਮਜ਼ਾ ਨਹੀਂ ਆਇਆ। ਇੱਕ ਆਇਆ, ਉਹਨੇ ਪੁੱਛਿਆ ਤੂੰ ਕੀ? ਉਹਨੇ ਆਖਿਆ ਮੈਂ ਕਤਲ ਕਰਾਇਆ। ਉਹਨੇ ਆਖਿਆ ਗ੍ਰੇਟ ਭਾਈ, ਮਜ਼ਾ ਆ ਗਿਆ, ਲੇਕਿਨ ਕੋਈ ਦਿਲ ਠੰਡਾ ਨਹੀਂ ਹੋਇਆ। ਇੱਕ ਚੇਲਾ ਆਇਆ, ਉਹਨੇ ਆਖਿਆ ਤੂੰ ਭਾਈ ਕੋਈ ਕੀ ਕੰਮ ਕਰਕੇ ਆਇਆ? ਉਹਨੇ ਆਖਿਆ ਮੈਂ ਤਲਾਕ ਕਰਾ ਕੇ ਆਇਆ। ਉਹਨੇ ਆਖਿਆ ਤੂੰ ਮੇਰੇ ਤਹਤ ਤੇ ਮੇਰੇ ਦੂਜੇ ਥੱਲੇ ਬਹਿਣ, ਤੂੰ ਮੇਰੇ ਨਾਲ ਬਹਿ ਜਾ। ਬੜਾ ਵੱਡਾ ਕੰਮ ਕਰਕੇ ਆਇਆ, ਦੋ ਘਰਾਂ ਨੂੰ ਨਹੀਂ ਉਜਾੜਿਆ, ਦੋ ਖਾਨਦਾਨਾਂ ਨੂੰ ਉਜਾੜਿਆ। ਤਾਂ ਨਾ ਪਿਆ ਕਿ ਅੱਲਾ ਨੂੰ ਹਲਾਲ ਚੀਜ਼ਾਂ ਚੋਂ ਸਭ ਤੋਂ ਨਾਪਸੰਦ ਜਿਹੜੀ ਚੀਜ਼ ਹੈ ਉਹ ਤਲਾਕ। ਅਗਰ ਤਲਾਕ ਦਾ ਇੰਨਾ ਗੁਨਾਹ ਹੈ, ਇੰਨੀ ਨਹੂਸਤ ਹੈ, ਇਹੋ ਜਿਹਾ ਮਤਲਬ ਕਿ ਉਹਦਾ ਅਜ਼ਾਬ ਹੈ, ਦੋ ਖਾਨਦਾਨਾਂ ਨੂੰ ਨਖੇੜਨ ਦਾ ਇੰਨਾ ਗੁਨਾਹ ਹੈ, ਤੇ ਦੋ ਖਾਨਦਾਨਾਂ ਨੂੰ ਜੋੜਨ ਦਾ ਕਿੰਨਾ ਸਵਾਬ ਹੋਏਗਾ। ਸੋ ਇਸ ਵਾਸਤੇ ਜਿਹੜੇ ਲੋਕ ਕਿਸੇ ਨੂੰ ਜੋੜਨ ਦਾ ਸਬਬ ਬਣਦੇ ਨੇ, ਜਾਂ ਕਿਸੇ ਨੂੰ ਮੇਰਾ ਮਤਲਬ ਹੈ ਨੇੜੇ ਨੇੜੇ ਕਰਨ ਦਾ ਸਬਬ ਬਣਦੇ ਨੇ, ਉਹ ਆਮ ਲੋਕ ਨਹੀਂ ਹੁੰਦੇ, ਬੜੇ ਖਾਸ ਲੋਕ ਹੁੰਦੇ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ, ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅਗਰ ਅੱਛੀ ਲੱਗੇ ਤਾਂ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ।